ਟਰੱਕਿੰਗ ਇੰਡਸਟਰੀ ਦੇ ਵਿੱਚ ਇੱਕ ਹੋਰ ਬਹੁਤ ਵੱਡੀ ਕੰਪਨੀ ਰਾਈਡਰ, ਜਿਸ ਦੇ ਕੋਲ 5600 ਦੇ ਕਰੀਬ ਕਮਰਸ਼ੀਅਲ ਟਰੱਕਸ ਆ ਤੇ 9000 ਤੋਂ ਵੱਧ ਡਰਾਈਵਰਸ ਹੈਗੇ ਆ ਨੇਸ਼ਨ ਵਾਈਡ FMCSA ਦੇ ਮੁਤਾਬਕ। ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈ ਵੀ 800 ਤੋਂ ਵੱਧ ਲੋਕ ਉਹ ਲੇ ਆਫ ਕਰਨ ਜਾ ਰਹੇ ਆ ਟੈਕਸਸ ਦੇ ਵਿੱਚ। ਸੋ ਕਹਿੰਦੇ ਵੀ ਕਸਟਮਰਸ ਦੀਆਂ ਚੇਂਜਿੰਗ ਨੀਡਸ ਕਰਕੇ ਸਾਨੂੰ ਇਹ ਲੇ ਆਫ ਕਰਨੇ ਪੈਣੇ ਆ। ਅਪਲਾਈਡ ਮਟੀਰੀਅਲ ਦਾ ਇੱਕ ਬਹੁਤ ਵੱਡਾ ਪਲਾਂਟ ਆਸਟਨ ਟੈਕਸਸ ਦੇ ਵਿੱਚ ਸੀਗਾ, ਜਿਹਦੇ ਨਾਲ ਇਹਨਾਂ ਦਾ ਕੰਟਰੈਕਟ ਸੀ। ਸੋ ਉਹ ਕੰਟਰੈਕਟ ਮੇਰੇ ਖਿਆਲ ਨਾਲ ਟੁੱਟ ਗਿਆ ਆ, ਜਿਹਦੇ ਕਰਕੇ ਲੌਜਿਸਟਿਕਸ ਤੇ ਟਰਾਂਸਪੋਰਟੇਸ਼ਨ ਦੇ ਵਿੱਚ 801 ਜੌਬਸ ਮਾਰਚ 31 ਤੱਕ ਪਰਮਾਨੈਂਟਲੀ ਕਲੋਜ਼ ਹੋ ਜਾਣਗੀਆਂ। ਤੇ ਕਹਿੰਦੇ ਵੀ NEM ਹੈਂਡਰਿਕਸ ਜੋ ਸਪੋਕਸਵੂਮਨ ਆ ਰਾਈਡਰ ਦੀ, ਉਹਨਾਂ ਨੇ ਫਰੇਟ ਵੇਵਸ ਨੂੰ ਦੱਸਿਆ ਹੈ ਵੀ ਜੌਬ ਕਾਰਡਸ ਕਸਟਮਰ ਦੀਆਂ ਚੇਂਜਿੰਗ ਬਿਜ਼ਨਸ ਨੀਡਸ ਕਰਕੇ ਆ। ਅਪਲਾਈਡ ਮਟੀਰੀਅਲ ਦਾ ਸੈਂਟਾ ਕਲਾਰਾ ਦੇ ਵਿੱਚ ਬਹੁਤ ਵੱਡਾ ਮੈਨੂਫੈਕਚਰਿੰਗ ਇਕਵਿਪਮੈਂਟ ਸਰਵਿਸ ਤੇ ਸੌਫਟਵੇਅਰ ਜੋ ਪ੍ਰੋਵਾਈਡ ਕਰਦੇ ਸੈਮੀਕੰਡਕਟਰ ਇੰਡਸਟਰੀ ਨੂੰ ਪਲਾਂਟ ਆ। ਇਸ ਤੋਂ ਬਿਨਾਂ ਇਹਨਾਂ ਨੇ ਆਸਟਨ ਦੇ ਵਿੱਚ ਵੀ ਬਹੁਤ ਵੱਡਾ ਆਪਰੇਸ਼ਨ ਖੋਲ੍ਹਿਆ ਹੋਇਆ ਹੈ, ਜਿਸ ਦਾ ਕੰਟਰੈਕਟ ਰਾਈਡਰ ਦੇ ਨਾਲ ਸੀ। ਹੁਣ ਉਹ ਕੰਟਰੈਕਟ ਟੁੱਟ ਗਿਆ ਤੇ ਰਾਈਡਰ 800 ਬੰਦੇ ਨੂੰ ਲੇ ਆਫ ਕਰਨ ਜਾ ਰਿਹਾ ਹੈ। ਜੀ ਜੀ। ਅਗਲੀ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਤੇ ਨਜ਼ਰ ਜਿਹੜੀ ਉਹ ਮਾਰਦੇ ਜਾਈਏ ਤਾਂ ਵਾਈਟ ਹਾਊਸ ਇਸ ਟਾਈਮ ਰੌਲਾ ਰੱਪਾ ਇਸ ਗੱਲੋਂ ਪਾ ਰਿਹਾ ਆ ਵੀ ਕਹਿੰਦੇ ਹਾਊਸ ਦੇ ਉਹਨਾਂ ਰਿਪਬਲਿਕਨਸ ਨੂੰ ਕਮੇਟੀਜ਼ ਦੇ ਵਿੱਚ ਜਗ੍ਹਾ ਦਿੱਤੀ ਗਈ ਆ ਜਿਹੜੇ ਉਹਨਾਂ ਦੇ ਕਹਿਣ ਮੁਤਾਬਕ ਐਕਸਟ੍ਰੀਮ ਮਾਗਾ ਮੈਂਬਰਸ ਨੇ, ਮੇਕ ਅਮਰੀਕਾ ਗ੍ਰੇਟ ਅਗੇਨ ਮੈਂਬਰਸ ਜਿਹੜੇ ਟਰੰਪ ਹੋਣਾ ਦੇ ਆ। ਕਹਿੰਦੇ ਵੀ ਮਾਰਜੋਰੀ ਟੇਲਰ ਗ੍ਰੀਨ ਤੇ ਪੌਲ ਗੌਸਰ ਜਿਹੜੇ ਆ ਉਹਨਾਂ ਨੂੰ ਹੁਣ ਓਵਰਸਾਈਟ ਕਮੇਟੀ ਦੇ ਵਿੱਚ ਜਿਹੜੀ ਜਗ੍ਹਾ ਦਿੱਤੀ ਗਈ ਆ। 2020 ਦੀ ਇਲੈਕਸ਼ਨ ਨਤੀਜਿਆਂ ਤੋਂ ਬਾਅਦ ਦੇ ਵਿੱਚ ਜੋ ਰੌਲਾ ਰੱਪਾ ਪਿਆ, ਉਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਇਹਨਾਂ ਜਿਹੜੇ ਮੈਂਬਰ ਸੀਗੇ ਇਹਨਾਂ ਨੂੰ ਕਈ ਕਮੇਟੀਆਂ ਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ, ਜਿੱਦਾਂ ਦੀ ਇਹਨਾਂ ਦੀ ਬਿਆਨਬਾਜ਼ੀ ਸੀ। ਪਰ ਕੈਵਿਨ ਮਕਾਰਥੀ ਨੂੰ ਜਿਹੜਾ ਸਪੀਕਰ ਬਣਾਉਣ ਦੇ ਲਈ ਇਹਨਾਂ ਦੀਆਂ ਵੋਟਾਂ ਚਾਹੀਦੀਆਂ ਸੀਗੀਆਂ। ਸੋ ਉਸ ਸਮਝੌਤੇ ਦੇ ਵਿੱਚੋਂ ਇਹਨਾਂ ਕਮੇਟੀਆਂ ਦੀ ਮੈਂਬਰਸ਼ਿਪ ਜਿਹੜੀ ਆ ਇਹਨਾਂ ਨੂੰ ਜਿਹੜੀ ਉਹ ਮਿਲੀ ਹੈਗੀ ਆ। ਸੋ ਇਹ ਹੁਣ ਓਵਰਸਾਈਟ ਕਮੇਟੀ ਦੇ ਉੱਤੇ ਜਿਹੜੇ ਲਗਾਏ ਗਏ ਨੇ। ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਕਈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅਧਿਕਾਰੀ ਜਿਹੜੇ ਆ ਉਹ ਕਹਿ ਰਹੇ ਆ ਵੀ ਮਾਰਜਰੀ ਟੇਲਰ ਗ੍ਰੀਨ ਨੂੰ ਇੱਦਾਂ ਦੀ ਕਮੇਟੀ ਅਸਾਈਨਮੈਂਟਸ ਦੇਣਾ ਬੜਾ ਖਤਰਨਾਕ ਜਿਹੜਾ ਉਹ ਹੈਗਾ। ਪਰ ਇਹ ਸਾਰਾ ਕੁਝ ਸਪੀਕਰ ਦੇ ਹੱਥ ਦੇ ਵਿੱਚ ਹੁੰਦਾ ਆ ਵੀ ਕਿਹਨੂੰ ਕਿਹੜੀ ਕਮੇਟੀ ਦੇ ਵਿੱਚ ਜਿਹੜਾ ਉਹ ਲਗਾਉਣਾ ਆ। ਓਬਵੀਅਸਲੀ ਅੰਦਰੂਨੀ ਜਿਹੜੇ ਆ ਉਹ ਸਮਝੌਤਿਆਂ ਤੋਂ ਬਾਅਦ ਦੇ ਵਿੱਚ ਜਿਹੜੇ ਡੈਮੋਕ੍ਰੇਟਸ ਆਏ ਹੁਣ ਜ਼ਰੂਰ ਰੌਲਾ ਰੱਪਾ ਜਿਹੜਾ ਉਹ ਪਾ ਰਹੇ ਆ, ਪਰ ਆਪਣੇ ਮੌਕੇ ਉਹ ਵੀ ਆਈ ਥਿੰਕ ਇਹੀ ਕੁਛ ਕਰਦੇ ਰਹੇ। ਸਾਊਥ ਵੈਸਟ 에ਅਰਲਾਈਨ $1 ਬਿਲੀਅਨ ਤੋਂ ਵੱਧ IT ਸਿਸਟਮ ਦੇ ਵਿੱਚ ਸਪੈਂਡ ਕਰਨ ਜਾ ਰਹੀ ਆ। ਪਿਛਲੇ ਛੁੱਟੀਆਂ ਦੇ ਦੌਰਾਨ ਸਾਊਥ ਵੈਸਟ ਦੇ ਨਾਲ ਹੋਰ ਵੀ ਬਹੁਤ ਸਾਰੀਆਂ 에ਅਰਲਾਈਨਸ ਦਾ ਕਾਫੀ ਵੱਡਾ ਜਲੂਸ ਨਿਕਲਿਆ ਸੀ, ਕਿਉਂਕਿ ਜਦੋਂ ਹਜ਼ਾਰਾਂ ਦੇ ਹਿਸਾਬ ਨਾਲ ਇਹਨਾਂ ਦੀਆਂ 에ਅਰਲਾਈਨਸ ਫਲਾਈਟਸ ਸੀਗੀਆਂ ਉਹ ਡਿਲੇ ਹੋ ਗਈਆਂ ਤੇ ਉਹ ਜੋ ਸਿਸਟਮ ਸੀ ਕ੍ਰੈਸ਼ ਵੀ ਕਰ ਗਿਆ। ਸਾਊਥ ਵੈਸਟ 에ਅਰਲਾਈਨ ਦੇ CEO ਬੌਬ ਜਾਰਡਨ ਨੇ ਅਨਾਉਂਸ ਕੀਤਾ ਵੀ ਕਾਫੀ ਸਟੈਪਸ ਲਏ ਗਏ ਆ ਤਾਂ ਕਿ ਫਿਊਚਰ ਦੇ ਵਿੱਚ ਉੱਦਾਂ ਦੇ ਰਿਸਕ, ਉੱਦਾਂ ਦਾ ਮੈਲਟਡਾਊਨ ਨਾ ਆਵੇ। ਇਸੇ ਕਰਕੇ ਅਸੀਂ $1 ਬਿਲੀਅਨ ਸਪੈਂਡ ਕਰਨ ਜਾ ਰਹੇ ਹੈਗੇ ਆ। ਸੋ ਇਹ ਐਕਸਟਰਾ ਮਨੀ ਉਹ ਐਨੂਅਲ ਆਪਰੇਟਿੰਗ ਪਲਾਨ ਤੋਂ ਬਿਨਾਂ ਜੋ ਆ ਇਹਦੇ ਉੱਤੇ ਸਪੈਂਡ ਕਰਨ ਜਾ ਰਹੇ ਹੈਗੇ ਜੀ। ਲਗਾਤਾਰ ਆਏ ਸਟਾਰਮਸ ਤੋਂ ਬਾਅਦ ਕੈਲੀਫੋਰਨੀਆ ਦੀਆਂ ਜਿਹੜੀਆਂ ਲੇਕਸ ਆ ਉਹਨਾਂ ਵਿੱਚ ਪਾਣੀ ਦੇ ਲੈਵਲ ਵਧੇ ਹੈਗੇ ਆ। ਸ਼ਾਸ਼ਤਾ ਲੇਕ ਪਿਛਲੇ ਸਾਲ ਦੇ ਮੁਕਾਬਲੇ ਇਸ ਮੌਕੇ 52% ਕਪੈਸਿਟੀ ਦੇ ਉੱਤੇ ਪਹੁੰਚ ਚੁੱਕਾ ਹੈ। ਪਿਛਲੇ ਸਾਲ ਇਸੇ ਸਮੇਂ ਇਹ ਸਿਰਫ 34% ਆਪਣੀ ਕਪੈਸਿਟੀ ਦੇ ਵਿੱਚ ਆ। ਕਹਿੰਦੇ ਵੀ ਕਈ ਵਾਰੀ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਕਿੰਨਾ ਜਿਹੜਾ ਉਹ ਪਾਣੀ ਇਸ ਦੇ ਵਿੱਚ ਹੋਇਆ ਆ। ਕਹਿੰਦੇ ਵੀ ਜੇ ਫਾਲਸਮ ਲੇਕ ਦੇ ਵਿੱਚ ਪੂਰਾ ਪਾਣੀ ਭਰ ਕੇ ਸ਼ਾਸ਼ਤਾ ਲੇਕ 'ਚ ਪਾ ਦਿੱਤਾ ਜਾਵੇ ਤਾਂ ਇੰਨਾ ਇਨਕਰੀਜ਼ ਜਿਹੜਾ ਆ ਸ਼ਾਸ਼ਤਾ ਲੇਕ 'ਚ ਪਾਣੀ ਦਾ ਹੋਇਆ ਆ। ਉਧਰ ਫਾਲਸਮ ਲੇਕ ਵੀ ਪਿਛਲੇ ਸਾਲ ਦੇ ਮੁਕਾਬਲੇ ਇਸ ਟਾਈਮ ਜਿਹੜੀ 54% ਦੇ ਉੱਤੇ ਪਹੁੰਚ ਚੁੱਕੀ ਹੈਗੀ ਆ। ਸੋ 54% ਇਸ ਟਾਈਮ ਭਰੀ ਹੈਗੀ ਆ। ਲੇਕ ਔਰੋਵਿਲ 58% ਦੇ ਉੱਤੇ ਆ। ਸਾਲ ਪਹਿਲਾਂ ਇਹ 44% ਦੇ ਉੱਤੇ ਸੀਗੀ। ਸੋ ਲਗਾਤਾਰ ਪੈ ਰਹੇ ਜਿਹੜੇ ਮੀਂਹ ਦੇ ਨਾਲ ਬਹੁਤ ਸਾਰੇ ਥਾਵਾਂ ਦੇ ਵਿੱਚ ਪਾਣੀ ਜਿਹੜਾ ਉਹ ਜ਼ਰੂਰ ਵਧਿਆ ਹੈਗਾ ਆ ਤੇ ਉਮੀਦ ਕਰਦੇ ਹਾਂ ਵੀ ਇਸ ਵਾਰ ਇਹ ਜਿਹੜੀਆਂ ਰਿਜ਼ਰਵਾਇਰਸ ਭਰਨ ਦੇ ਨਾਲ ਡਰਾਊਟ ਦੇ ਉੱਤੇ ਡੈਂਟ ਪਵੇਗਾ। ਸੈਕਰਾਮੈਂਟੋ ਤੋਂ ਖਬਰ ਆ ਰਹੀ ਹੈ। ਸੈਕਰਾਮੈਂਟੋ ਕਾਉਂਟੀ ਦੇ ਵਿੱਚ ਇੱਕ ਬਹੁਤ ਹੀ ਵੱਡਾ ਕੰਡੋ ਕੰਪਲੈਕਸ ਹੈਗਾ ਕੰਡੋਮੀਨੀਅਮ ਦਾ,
ਉੱਥੇ 3 ਹਫ਼ਤਿਆਂ ਤੋਂ ਤੱਤਾ ਪਾਣੀ ਜਿਹੜਾ ਆ ਹੌਟ ਵਾਟਰ ਨਹੀਂ ਆ ਰਿਹਾ ਹੈਗਾ। ਕਹਿੰਦੇ ਵੀ ਪਹਿਲੀ ਵਾਰੀ ਨਹੀਂ ਇਸ ਕੰਪਲੈਕਸ ਦੇ ਵਿੱਚ ਪ੍ਰੋਬਲਮ ਹੋਈ ਆ, ਇਸ ਤੋਂ ਪਹਿਲਾਂ ਵੀ ਐਲੀਕੈਂਟੇ ਵਿਲਾਸ ਜੋ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਆ, 3 ਵਾਰੀ ਪ੍ਰੋਬਲਮ ਹੋ ਚੁੱਕੀ ਆ। ਦਸੰਬਰ 29 ਤੋਂ ਲੈ ਕੇ ਹਜੇ ਤੱਕ ਵੀ 162 ਯੂਨਿਟਸ ਇਸ ਕੰਡੋਮੀਨੀਅਮ ਕੰਪਲੈਕਸ 'ਚ ਆ, ਲੋਕ ਬਿਨਾਂ ਤੱਤੇ ਪਾਣੀ ਤੋਂ ਰਹਿ ਰਹੇ ਆ। ਕਹਿੰਦੇ ਵੀ ਸਾਨੂੰ ਪਾਣੀ ਉਬਾਲ ਕੇ ਪੀਣਾ ਪੈਂਦਾ ਆ। ਕਈ ਲੋਕ ਰਾਤ ਨੂੰ ਲੇਟ ਕੰਮ ਤੋਂ ਆਉਂਦੇ ਆ, ਤੜਕੇ ਜਾਣਾ ਹੁੰਦਾ ਤੇ ਉਹਨਾਂ ਦੇ ਲਈ ਨਹਾਉਣ ਦੇ ਲਈ ਗਰਮ ਪਾਣੀ ਨਹੀਂ, ਕੱਪੜੇ ਧੋਣ ਦੇ ਲਈ ਨਹੀਂ। ਸੋ ਕਾਫੀ ਵੱਡੀ ਜੋ ਪ੍ਰੋਬਲਮ ਆ ਬਣੀ ਹੋਈ ਆ। ਐਲੀਕੈਂਟੇ ਵਿਲਾਸ ਦੇ ਹੋਮਓਨਰ ਐਸੋਸੀਏਸ਼ਨ ਦੇ ਬੋਰਡ ਨੇ ਇਹ ਦੱਸਿਆ ਆ ਵੀ ਕੁਛ ਕੁ ਪਾਈਪਸ ਅਸੀਂ ਚੇਂਜ ਕਰ ਚੁੱਕੇ ਆ, ਫਿਕਸ ਕਰ ਚੁੱਕੇ ਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸਮਾਂ ਲੱਗੂਗਾ ਇਹਨਾਂ ਪਾਈਪਸ ਨੂੰ ਫਿਕਸ ਕਰਨ ਦੇ ਲਈ। ਜੀ। ਮੋਡੈਸਟੋ ਦੇ ਜਿਹੜੇ 에ਅਰਪੋਰਟ ਦੇ ਨਜ਼ਦੀਕ ਇੱਕ ਸਮਾਲ ਪਲੇਨ ਜਿਹੜਾ ਉਹ ਕ੍ਰੈਸ਼ ਹੋ ਗਿਆ, ਜਿਸ ਕਰਕੇ ਉਸ ਛੋਟੇ ਜਹਾਜ਼ ਦੇ ਵਿੱਚ ਇੱਕੋ ਇੱਕ ਜਣਾ ਜਿਹੜਾ ਸਵਾਰ/ਪਾਇਲਟ ਆ, ਉਸ ਦੀ ਮੌਤ ਹੋ ਗਈ ਆ। ਰੋਇਜਿੰਦਰ ਸਿੰਘ ਜਿਹੜੇ ਸ਼ੈਰਿਫ ਡਿਪਾਰਟਮੈਂਟ ਦੇ ਸਪੋਕਸਮੈਨ ਆ, ਉਹਨਾਂ ਨੇ ਜਿਹੜਾ ਉਹ ਦੱਸਿਆ ਆ ਵੀ ਮਿਚਲ ਰੋਡ ਬ੍ਰਿਜ ਦੇ ਲਾਗੇ ਇਹ ਜਿਹੜਾ ਆ ਏਅਰਪਲੇਨ ਕ੍ਰੈਸ਼ ਹੋਇਆ ਆ। ਤੇ ਇਹ ਜਿਹੜਾ ਬ੍ਰਿਜ ਹੈਗਾ ਆ ਟੋਲੋਮਨ ਰਿਵਰ ਦੇ ਉੱਤੇ ਜਿਹੜਾ ਹੈਗਾ ਉੱਥੇ ਆ। ਜੋ ਕਹਿੰਦੇ ਵੀ ਜਿਹੜਾ ਪਲੇਨ ਨੂੰ ਚਲਾ ਰਿਹਾ ਸੀਗਾ, ਉਹ ਮੌਕੇ ਤੇ ਹੀ ਮ੍ਰਿਤ ਜਿਹੜਾ ਉਹ ਪਾਇਆ ਗਿਆ ਆ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਇਸ ਟਾਈਮ ਇਸ ਦੀ ਇਨਵੈਸਟੀਗੇਸ਼ਨ ਕਰ ਰਹੇ ਆ ਵੀ ਕੀ ਕਾਰਨ ਰਹੇ ਇਸ ਜਹਾਜ਼ ਦੇ ਹਾਦਸੇ ਦੇ ਵਿੱਚ। ਸੈਕਰਾਮੈਂਟੋ ਦੇ ਵਿੱਚ ਗਿਗ ਕਾਰ ਸ਼ੇਅਰ ਕੰਪਨੀ ਬੰਦ ਹੋਣ ਜਾ ਰਹੀ ਹੈ, ਕੁਇਟ ਕਰਨ ਜਾ ਰਹੀ ਹੈ। ਉਹਨਾਂ ਨੇ ਰੀਜ਼ਨ ਇਹ ਦੱਸਿਆ ਆ ਵੀ ਡਿਮਾਂਡ ਬਹੁਤ ਘੱਟ ਹੈਗੀ ਆ। ਇਲੈਕਟ੍ਰਿਕ ਕਾਰ ਸਰਵਿਸ ਆ ਜਿਸ ਨੂੰ ਲੋਕ ਰੈਂਟ ਕਰ ਸਕਦੇ ਆ, ਆਵਰ ਬੇਸ ਤੇ, ਡੇ ਬੇਸ ਦੇ ਉੱਤੇ, ਜਿੱਥੋਂ ਮਰਜ਼ੀ ਚੱਕ ਸਕਦੇ ਤੇ ਜਿੱਥੇ ਮਰਜ਼ੀ ਉਹ ਛੱਡ ਸਕਦੇ ਹੈਗੇ ਆ। ਗਿਗ ਕਾਰ ਦੇ ਕੋਲ 260 ਦੇ ਕਰੀਬ ਸਾਰੇ ਹੀ ਇਲੈਕਟ੍ਰਿਕ ਸ਼ੈਵੀ ਬੋਟਸ 2019 ਤੋਂ ਸੈਕਰਾਮੈਂਟੋ 'ਚ ਹੈਗੀਆਂ ਤੇ ਉਹਨਾਂ ਨੇ ਸਿਟੀ ਦੇ ਨਾਲ ਪਾਰਟਨਰਸ਼ਿਪ ਕੀਤੀ ਹੋਈ ਸੀ ਫ੍ਰੀ ਪਾਰਕਿੰਗ ਦੇ ਲਈ। ਪਰ ਹੁਣ ਕਹਿੰਦੇ ਵੀ ਰਾਈਡਰਸ਼ਿਪ ਘਟ ਗਈ ਆ, ਲੋਕ ਯੂਜ਼ ਘੱਟ ਕਰਦੇ ਆ ਤੇ ਜੋ ਖਰਚਾ ਆ ਉਹਨਾਂ ਦਾ ਜ਼ਿਆਦਾ ਆ। ਇਸ ਕਰਕੇ ਇਹ ਫਰਵਰੀ ਮਹੀਨੇ 'ਚੋਂ ਇਹ ਕੰਪਨੀ ਉੱਥੋਂ ਸ਼ਟ ਡਾਊਨ ਹੋਣ ਜਾ ਰਹੀ ਹੈ।